ਮੇਰਾ ਨਾਂ ਰਤਨ ਚੰਦ ਸੀਗਾ। ਰਤਨ ਚੰਦ ਸੀ ਤੁਹਾਡਾ ਨਾਂ? ਓਕੇ, ਰਤਨ ਚੰਦ ਬੈਂਸ। ਤੇ ਤੁਹਾਡੇ ਪਿਤਾ ਜੀ ਦਾ ਨਾਂ ਕੀ ਸੀਗਾ? ਪਿਤਾ ਨਾਮ ਬੀਰੂ ਰਾਮ। ਤੇ ਤੁਹਾਡਾ ਜਨਮ ਕਿਹੜੇ ਪਿੰਡ ਦਾ ਆ? ਪਿੰਡ ਡੰਡੇਵਾਲ, ਡੰਡੇਵਾਲੇ। ਕਿਹੜੇ ਜ਼ਿਲ੍ਹੇ 'ਚ ਸੀਗਾ? ਜ਼ਿਲ੍ਹਾ ਲਾਇਲਪੁਰ। ਤੇ ਇਹਦੇ ਨਾਲ ਦੇ ਕਿਹੜੇ ਪਿੰਡ ਸੀਗੇ, ਹੋਰ ਕੋਈ ਪਤਾ? ਇੱਕ ਪਿੰਡ ਮੈਨੂੰ ਪਤਾ, ਬਹਿਲਪੁਰ ਪੈਂਸਰਾ। ਬਹਿਲਪੁਰ ਪੈਂਸਰਾ। ਹਾਂਜੀ। ਤੇ ਤੁਹਾਡਾ ਡੰਡੇਵਾਲ ਜਿਹੜਾ ਪਿੰਡ ਸੀਗਾ, ਇਹ ਕਿੱਡਾ ਕੁ ਵੱਡਾ ਪਿੰਡ ਸੀਗਾ? ਪਿੰਡ ਤਾਂ ਕਾਫੀ ਵੈਸੇ ਵੱਡਾ ਸੀਗਾ ਜੀ, ਚੰਗੀ ਆਬਾਦੀ ਸੀਗੀ, ਜ਼ਿਆਦਾ ਕੰਮੀ ਲੋਕ ਸੀਗੇ ਰਹਿੰਦੇ ਉੱਥੇ? ਜੱਟ ਔਰ ਕੰਮੀ ਸੀ। ਤੇ ਜਿਹੜੇ ਆ ਧਰਮੀ ਲੋਕ ਸੀਗੇ, ਚਮਾਰ ਜਿਹਨਾਂ ਨੂੰ ਆਪਾਂ ਕਹਿੰਦੇ ਆ ਪੰਜਾਬ 'ਚ, ਇਹਨਾਂ ਦੀ ਕਿੰਨੀ ਕੁ ਆਬਾਦੀ ਸੀ ਉੱਥੇ? ਦੇਖੋ 200-300 ਹੋ ਗਈ ਘਰ ਸੀਗਾ ਇਹਨਾਂ ਦਾ? ਹਾਂਜੀ, 200 ਘਰ ਸੀਗਾ। ਤੁਹਾਡਾ ਜਨਮ ਕਦੋਂ ਦਾ ਆ? 1/2/1942। ਤੇ ਘਰ-ਬਾਰ ਲੋਕਾਂ ਦੇ ਕਿੱਦਾਂ ਦੇ ਸੀਗੇ? ਘਰ-ਬਾਰ ਕੱਚੇ ਸਾਰਿਆਂ ਦਾ ਵੀ। ਅੱਛਾ। ਪਿੰਡ 'ਚ ਗੁਰਦੁਆਰਾ ਵੀ ਸੀਗਾ। ਅੱਛਾ ਜੀ। ਸਾਡੇ ਘਰ ਦੇ ਨਾਲ ਸ਼ਰੀਨ ਜੇ ਦਸਤ 5-4-10 ਸ਼ਰੀਨ ਹੁੰਦੇ, ਜਿੱਥੇ ਬੈਠ ਕੇ ਲੋਕ ਸ਼ਾਮੀ ਬਹਿੰਦੇ ਸਾਡੇ ਬਜ਼ੁਰਗ। ਤੇ ਤੁਹਾਡੇ ਪਿਤਾ ਜੀ ਦਾ ਨਾਂ ਕੀ ਸੀਗਾ? ਪਿਤਾ ਨਾਮ ਬੀਰੂ ਰਾਮ। ਬੀਰੂ ਰਾਮ। ਉਹਨਾਂ ਦੇ ਪਿਤਾ ਜੀ ਦਾ ਨਾਂ ਕੀ ਸੀਗਾ? ਉਹਨਾਂ ਸੀਗਾ ਨੱਥੂ ਰਾਮ। ਤੁਹਾਡੀ ਮਾਤਾ ਜੀ ਦਾ ਨਾਂ ਕੀ ਸੀ? ਚਿੰਤੀ। ਤੇ ਤੁਹਾਡੇ ਪਿਤਾ ਜੀ ਦਾ ਕੀ ਕੰਮ ਸੀਗਾ? ਮੇਰਾ ਪਿਤਾ ਜੀ ਦੇਖੇ ਨਹੀਂ, 1-2 ਸਾਲ ਹੋ ਜੋ ਪੂਰੇ ਹੋ ਗਏ, ਤੇ ਮੈਨੂੰ ਮੇਰੇ ਭਰਾ ਨੇ ਪਾਇਆ। ਅੱਛਾ ਆਪ ਔਰ ਮੇਰੇ ਭਰਾ ਦਾ ਕੰਮ ਉਹਨਾਂ ਕੱਪੜੇ ਸਿਉਣਾ ਸਿੱਖਿਆ। ਅੱਛਾ, ਦਰਜੀ ਸੀਗੇ। ਦਰਜੀ ਕੰਮ ਕਰਦੇ ਸੀਗੇ। ਉਹਨਾਂ ਦਾ ਨਾਂ ਕੀ ਸੀ? ਉਹਨਾਂ ਦਾ ਮਿਲਖੀ ਰਾਮ। ਤੇ ਉਹ ਤੁਹਾਨੂੰ ਕਿੰਨੇ ਵੱਡੇ ਸੀ ਤੁਹਾਡੇ ਤੋਂ? ਮੇਰੇ ਤੋਂ ਜੀ 20 ਸਾਲ 22 ਸਾਲ ਬੜੇ ਪਹਿਲੇ ਸੀਗੇ, ਮੈਂ ਲਾਸਟ ਸੀਗਾ। ਅੱਛਾ ਅੱਛਾ। ਤੇ ਟੋਟਲ ਕਿੰਨੇ ਭੈਣ ਭਾਈ ਸੀਗੇ ਤੁਸੀਂ? ਟੋਟਲ ਅਸੀਂ 2 ਭਰਾ 2 ਭੈਣਾਂ ਸੀ। ਹੁਣ ਇਸ ਵੇਲੇ ਮੈਂ ਇਕੱਲਾ ਉਹਨਾਂ ਚੋਂ। ਭਰਾ ਨੇ ਪਾਲਿਆ ਮੈਨੂੰ ਪੜ੍ਹਾਇਆ ਲਿਖਾਇਆ ਉਹਨਾਂ ਨੇ ਸਾਰਾ ਕੁਝ। ਮੈਂ ਜੇ ਇਸ ਵੇਲੇ ਹੈਗਾ ਇਸ ਪੋਜੀਸ਼ਨ ਤੇ, ਹੁਣ ਮੈਂ ਅਮਰੀਕਾ ਪਹੁੰਚਿਆ ਜਾਂ ਕੈਨੇਡਾ ਪਹੁੰਚਿਆ, ਮੇਰੇ ਬੱਚੇ ਉਹਨਾਂ ਦੀ ਬਦੌਲਤ ਹੈ, ਕਿਉਂਕਿ ਉਹਨੇ ਮੈਨੂੰ ਪੜ੍ਹਾਤਾ। ਮੈਂ ਨੌਕਰੀ, ਮੈਨੂੰ ਡਰਾਇੰਗ ਦਾ ਕੋਰਸ ਦਾ ਟੀਚਰ ਲੱਗ ਗਿਆ। ਟੀਚਰ ਲੱਗਣਾ ਮੈਂ ਇੱਕ ਦੂਜੇ ਨਾਲ ਮਿਲਵਰਤਨ ਕਿਦਾਂ ਦਾ ਸੀਗਾ? ਹਾਂ, ਪਿਆਰ ਵਿੱਚ ਲੋਕਾਂ ਨਾਲ ਆਪਸੀ ਪਿਆਰ ਦਾ ਭਾਈਚਾਰਾ ਸੀਗਾ। ਉਦੋਂ ਲੋਕਾਂ ਵਿੱਚ ਪਿਆਰ ਸੀ, ਭਰਾਤਰੀ ਪਿਆਰ ਸੀ, ਇੱਕ ਦੂਜੇ ਦੁੱਖ ਦਰਦ ਸਮਝਦੇ ਸੀਗੇ। ਇੱਕ ਧੀ ਇੱਕ ਦੀ ਉਹ ਸਾਰਾ ਪਿੰਡ ਸਮਝਦਾ ਸੀਗਾ। ਅੱਜ ਤਾਂ ਬਿਲਕੁਲ ਵੱਖਰਾ ਹੋ ਗਿਆ। ਤੁਸੀਂ ਸਕੂਲੇ ਗਏ ਹੋ ਉੱਥੇ ਕਿ ਨਹੀਂ? ਮੈਂ ਸਕੂਲ ਗਿਆ ਥੋੜਾ ਜਿਹਾ, ਥੋੜੇ ਦਿਨ ਗਿਆ, ਜਦ ਤੂੰ ਰੌਲਾ ਪੈ ਗਿਆ। ਕਿਹੜੇ ਸਕੂਲੇ ਗਏ ਹੋ ਤੁਸੀਂ? ਪਿੰਡ 'ਚ ਸੀਗਾ ਸਕੂਲ? ਪੈਂਸਰਾ ਪਿੰਡ ਆ। ਪੈਂਸਰਾ। ਅੱਛਾ। ਇਹ ਵੀ ਉੱਥੇ ਡੰਡੇਵਾਲ ਦੇ ਲਾਗੇ ਸੀ? ਡੰਡੇਵਾਲ ਤੋਂ ਤਕਰੀਬਨ ਮੀਲ। ਮੈਂ ਕੋਈ ਲੜ ਲੋੜ ਪੈਂਦੇ ਸੀ ਲੋਕੀ ਆਪਸ ਵਿੱਚ? ਇਹ ਗੱਲ ਤੁਹਾਡੀ ਡੰਡੇਵਾਲ ਦਾ ਪਿੰਡ ਮਸ਼ਹੂਰ ਹੈ ਇਸ ਗੱਲ। ਲੜਾਈ ਸਭ ਤੋਂ ਪਹਿਲਾਂ ਨਾ ਛੋਟੀਆਂ ਲੜਾਈਆਂ ਬਹੁਤ ਹੁੰਦੀਆਂ ਇਸ ਪਿੰਡ 'ਚ। ਅੱਛਾ। ਇੱਕ ਦੂਜੇ ਮਤਲਬ ਉਹੀ ਬੰਗਾਰਨਾ, ਇੱਥੇ ਸੀਗੇ ਮੱਗੇ ਮਾਰਨੇ। ਅੱਛਾ। ਲੜਾਈਆਂ ਹੋਣੀਆਂ, ਸ਼ਰਾਬਾਂ ਸ਼ਰੂਬਾਂ ਪੀਣੀਆਂ? ਹਾਂ ਬਿਲਕੁਲ। ਅੱਛਾ ਅੱਛਾ। ਪੀਂਦੇ ਸੀ ਪਿੰਡਾਂ 'ਚ। ਤਾਂ ਉਹਨਾਂ ਪਿੰਡਾਂ 'ਚ ਉਸ ਵੇਲੇ ਇਹਨਾਂ ਅੰਗਰੇਜ਼ਾਂ ਦੀਆਂ ਜੈਲਦਾਰੀਆਂ ਵਾਪੀਆਂ ਸੀਗੀਆਂ। ਜੈਲਦਾਰੀ ਲੰਬਰਦਾਰ ਇਹ ਸਾਰੇ ਜਿਹੜੇ ਉਹਨਾਂ ਦੇ ਟਾਊਟ ਹੁੰਦੇ, ਉਹਨਾਂ ਨੂੰ ਬੜੀ ਦਿੱਤੀ ਹੈ ਜੀਗਰਾ ਸੀਗੀਆਂ। ਅੱਛਾ ਜੀ। 100 ਤੇ 50 ਤੇ 20 ਦਿੱਤੇ ਜਿਹੜੇ ਕੰਮ ਕਰਦੇ ਉਹਨਾਂ ਲਈ। ਅੱਛਾ ਅੱਛਾ। ਫਿਰ ਉਹ ਉਹਨਾਂ ਚੰਗੇ ਠਾਠ ਰਹਿੰਦੇ ਬੰਦੇ। ਤੇ ਜਿਹੜੇ ਉੱਥੇ ਦੇ ਲੋਕੀ ਹੁੰਦੇ ਸੀਗੇ, ਮੁਸਲਮਾਨ ਸਿੱਖਾਂ ਦਾ ਆਪਸ ਵਿੱਚ ਜਾਂ ਆ ਧਰਮੀਆਂ ਨਾਲ, ਚਮਾਰਾਂ ਨਾਲ, ਉਹਨਾਂ ਦਾ ਕਿੱਦਾਂ ਦਾ ਵਰਤਾਓ ਸੀਗਾ? ਅੱਜ ਨਾਲੋਂ ਲੋਕਾਂ ਦੇ ਵਿੱਚ ਹੁਣ ਤਾਂ ਬਹੁਤ ਹੀ ਘੁਲ ਮਿਲ ਗਿਆ। ਉਦੋਂ ਇੰਨਾ ਘੁਲ ਮਿਲ ਸੀ, ਜ਼ਿਆਦਾ ਥੋੜਾ ਫਰਕ ਹੁੰਦਾ ਸੀ। ਮੁਸਲਮਾਨ ਆਪਣੇ ਸਪੀਡ ਸਮਝਦੇ ਜਾਏ, ਇਹ ਜਮਾਤ ਥੋੜ੍ਹਾ ਘਟਿਆ ਹੋਣ ਕਰਕੇ ਥੋੜ੍ਹਾ ਵਿਤਕਰਾ ਜ਼ਰੂਰ ਹੁੰਦਾ, ਵਿਤਕਰਾ ਹੁੰਦਾ ਸੀਗਾ। 47 ਦੇ ਵੇਲੇ ਲੋਕਾਂ ਆਮ ਪਿੰਡਾਂ 'ਚ ਜਿਹੜੀ ਅਨਾਉਂਸਮੈਂਟ ਹੋਣ ਲੱਗ ਪਈ, ਹੁਣ ਮੁਸਲਮਾਨ ਹਿੰਦੂਆਂ ਨੇ ਬਟਵਾਰਾ ਹੋ ਗਿਆ ਨਾ, ਜਾਣਾ ਉੱਧਰ। ਜਿਹੜੇ ਸਾਡੇ ਜਿੰਨੇ ਲੋਕ ਸਾਡੇ ਸੀਗੇ ਜੱਟ, ਜਿੰਨੇ ਵੀ ਬਾਕੀ ਮੁਸਲਮਾਨ ਤੋਂ ਦੂਜੀ ਕੌਮ ਜਿਹੜੀ ਸੀ, ਉਹਨਾਂ ਸਾਰਿਆਂ ਨੇ ਪਲਾਨ ਬਣਾ ਲਈ ਵੀ ਅਸੀਂ ਜਾਣਾ ਉੱਧਰ ਨੂੰ। ਲੋਕਾਂ ਨੇ ਗੱਡਿਆਂ ਦੇ ਨਾਲ ਤੁਰੇ, ਗੱਡਿਆਂ ਬੈਠੇ ਵੀ ਨਾਲ ਪਸ਼ੂ ਅੱਕੇ ਲਾਏ। ਇੱਥੇ ਪਾਕਿਸਤਾਨ ਤੋਂ ਹਿੰਦੁਸਤਾਨ ਅੰਮ੍ਰਿਤਸਰ ਵੱਲ ਨੂੰ ਆ ਗਏ ਸਾਰੇ ਆਪਣੇ ਸਾਥ। ਉਹਨਾਂ ਨੂੰ ਲੱਕੜ ਦੇ ਗੱਡੇ, ਇੱਕ ਮਸ਼ੀਨ ਸੀ ਆਟਾ ਪੀਣ ਵਾਲੀ, ਉਹ ਜਿਹੜੀ ਚੱਕੀ ਜਿਹੜੀ ਉਹਦੇ ਨਾਲ ਦੂਜੇ ਵੀਲ ਨਾ, ਉਹ ਨਹੀਂ ਪਾਉਣੀ ਜਿਹ ਪਟਾ ਚੱਲਦਾ ਵੀਲ। ਅੱਛਾ। ਉਹ ਲਿਆ 2 ਲੱਖ ਲੈਂਦੇ, ਉਹਨੇ ਪੁਲੀ ਬਣਾ ਕੇ ਉਹ ਰੇਡੀ ਉੱਤੇ ਬਣਾਈ, ਛੱਤ ਬਣਾਈ ਉਹਨੇ। ਵੀ ਤੁਹਾਡੇ ਕੋਲ ਗੱਡਾ ਹੈ ਨਾ ਸੀਗੀ, ਤੁਸੀਂ ਆਪ ਤਿਆਰ ਕੀਤਾ? ਆਪ ਤਿਆਰ ਕੀਤਾ। ਤੇ ਬੋਲਦ ਕਿੱਥੋਂ ਲਏ ਤੁਸੀਂ? ਉਹ ਬੋਲਦ ਉਹਨਾਂ ਦੇ ਜਿਹਨਾਂ ਨਾਲ ਸਾਰੇ ਭਰਾ ਆਪਣੇ ਮੂੰਹ ਲੈਂਦਾ, ਜਿੱਦਾਂ ਆਪ ਆਏ ਉੱਦਾਂ ਸਨ ਨਾਲ ਲੈਂਦਾ। ਨਹੀਂ, ਗੱਡੇ ਤੇ ਆਈ ਉੱਥੋਂ ਦਾ ਜੀ। ਆਣ ਕੇ ਫਿਰ ਪਾਕਿਸਤਾਨ 'ਚ ਆਪਾਂ ਹਿੰਦੁਸਤਾਨ ਜਾ ਵੜ ਗਏ। ਫਿਰ ਟ੍ਰੇਨ 'ਚ ਆ ਕੇ ਆਪਾਂ ਗਾਹਾਂ ਜਿੱਥੇ ਜਾਣਾ ਕੈਂਪ ਲੱਗੇ। ਇੱਕ ਸਾਲ ਲੱਗੇ ਪੈਂਸਰੀ ਕੈਂਪ ਲੱਗਾ। 10 ਦਿਨ ਉੱਤੇ ਰਿਹਾ ਮੈਂ। ਤੁਸੀਂ ਆਪਣੀ ਕਮਿਊਨਿਟੀ ਨਾਲ ਨਹੀਂ ਆਏ? ਨਾ। ਤੁਸੀਂ ਜਿਹੜੇ ਤੁਹਾਡੇ ਜ਼ਿਮੀਂਦਾਰ ਸੀਗੇ ਉਹਨਾਂ ਨਾਲ ਆਏ ਆ ਤੁਸੀਂ? ਹਮਲਾ ਕਿੱਥੇ ਹੋਇਆ ਤੁਹਾਡੇ ਤੇ? ਹਮਲਾ ਸਾਡੇ ਪਹਿਲੀ ਗੱਲ ਪੈਂਸਰੀ ਹੋਇਆ ਸਾਨੂੰ। ਅੱਛਾ। ਉੱਥੇ ਅਸੀਂ ਫਿਰ ਉੱਥੋਂ ਗਦਾਰੀ ਤੋਂ 10 ਦਿਨ ਠਹਿਰ ਕੇ 15 ਦਿਨ ਫਿਰ ਅਸੀਂ ਆਪਣੇ ਪਿੰਡ ਡੰਡੇਵਾਲ ਆ ਗਏ। ਇੱਧਰ ਵੀ ਡੰਡੇਵਾਲ, ਉੱਧਰ ਵੀ ਡੰਡੇਵਾਲ ਸੀਗਾ। ਇੱਧਰ ਤੁਹਾਡਾ ਪਿੰਡ ਡੰਡੇਵਾਲ ਸੀ ਜਿੱਥੋਂ ਤੁਸੀਂ ਗਏ ਸੀਗੇ? ਹਾਂ ਹਾਂ। ਪਹਿਲਾਂ ਬਾਹਰ 'ਚ ਜਦੋਂ ਗਏ ਸੀਗੇ? ਸਾਰੇ ਬਜ਼ੁਰਗ ਸਾਰੇ ਡੰਡੇਵਾਲ ਤੋਂ ਗਏ ਸੀਗੇ। ਤੇ ਜਿਹੜੇ ਤੁਹਾਡੇ ਜ਼ਿਮੀਂਦਾਰ ਸੀਗੇ ਉਹ ਵੀ ਡੰਡੇਵਾਲ ਤੋਂ ਗਏ ਹੋਣੇ? ਡੰਡੇਵਾਲ ਦੇ ਸੀਗੇ। ਉਹ ਤੁਹਾਨੂੰ ਉੱਧਰ ਕੰਮ ਕਰਨ ਲਈ ਲੈ ਗਏ ਤੁਹਾਡੇ ਬਜ਼ੁਰਗਾਂ ਨੂੰ? ਇਹੀ ਮਤਲਬ ਹੈ। ਉੱਧਰ ਵੀ ਡੰਡੇਵਾਲ ਨਾਂ ਰੱਖਤਾ ਤੇ ਬੈਗ ਤੇ ਵੀ ਡੰਡੇਵਾਲ ਆ ਗਏ। ਅੱਛਾ। ਗੜਸ਼ੰਕਰ ਰਹੇ, ਫਿਰ ਗੜਸ਼ੰਕਰ ਤੋਂ ਬਾਅਦ ਹੌਲੀ ਫਿਰ ਰੈਪਰ ਆ ਗਏ। ਅੱਛਾ ਜੀ। ਰੈਪਰ ਗੁਜਰਾ ਹੁਣ ਸਾਡਾ ਟਿਕਾਣਾ ਹੈ, ਅਸੀਂ ਉੱਥੋਂ ਨੂੰ ਬਿਲੋਂਗ ਕਰਦੇ। ਪਰ ਤੁਹਾਡਾ ਪਿੱਛੇ ਡੰਡੇਵਾਲ ਜਿਹੜਾ ਪਾਕਿਸਤਾਨ ਦੇ ਵਿੱਚ ਹੋਣਾ, ਉੱਥੇ ਜਾਣ ਨੂੰ ਜੀ ਕਰਦਾ ਤੁਹਾਡਾ?
ਉੱਥੇ ਜਾਣ ਨੂੰ ਹੁਣ ਜੇ ਸਰਕਾਰਾਂ ਇੱਕ ਦੋ ਆਉਣੇ ਜਾਣੇ ਨਹੀਂ ਜਾਣਾ ਕਿੱਦਾਂ ਨਹੀਂ ਤੁਸੀਂ ਵੀਜ਼ਾ ਲੈ ਸਕਦੇ ਹੋ, ਵੀਜ਼ਾ ਲੈ ਸਕਦੇ ਤੁਹਾਨੂੰ ਈਜ਼ੀ ਆ, ਤੁਸੀਂ ਤਾਂ ਅਮਰੀਕਾ ਚ ਆਏ ਹੋ ਜਾਂ ਕੈਨੇਡਾ ਤੋਂ ਨਾ, ਤੁਸੀਂ ਅਪਲਾਈ ਕਰ ਦਿਓ ਇੱਥੋਂ। ਨਹੀਂ ਕਰ ਸਕਦੇ, ਪਰ ਮੈਂ ਨਾ ਮੇਰਾ ਮਸਲਾ ਛੋਟਾ ਬਹੁਤ ਸੀ, ਮੈਨੂੰ ਆਪਣੇ ਮੈਂ ਹੁਣ ਜਾਵਾਂ ਮੈਂ ਆਪਣੇ ਘਰ ਦਾ ਹੀ ਪਤਾ ਕਿੱਥੇ ਹੋਣਾ ਮੈਂ, ਕਿਉਂਕਿ ਮੇਰੀ ਉੱਥੇ ਬਾਤ ਵੀ ਤੇਰੀ ਕੋਈ ਵੀ ਪਹਿਲੇ ਜਾਂਦਾ ਆਦਮੀ। ਪਰ ਉਹ ਜਿਹੜੇ ਬੰਦੇ ਉੱਥੇ ਜਿਹੜੇ ਮੁਸਲਮਾਨ ਰਹਿ ਗਏ ਆ, ਜਿਨ੍ਹਾਂ ਨਾਲ ਤੁਸੀਂ ਸਕੂਲੇ ਪੜ੍ਹਨ ਵੀ ਗਏ ਆ, ਉਹ ਉੱਥੇ ਹੀ ਆ? ਨਹੀਂ ਉੱਥੇ ਨਹੀਂ ਹੈ ਜੀ, ਕਿਉਂਕਿ ਮੈਂ ਜਿੱਥੇ ਅਸੀਂ ਪੜ੍ਹੇ ਸਾਡਾ ਇਹ ਮੁੰਡੇ ਉੱਥੇ ਹੋਣਗੇ, ਪਰ ਉਹ ਸਾਨੂੰ ਅਸੀਂ ਉਹਨਾਂ ਨਾ ਸਾਨੂੰ ਜਾਣ ਸਕਦੇ, ਮੈਂ ਪਛਾਣ ਸਕਦਾ ਉਹਨਾਂ ਨੂੰ। ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਜਿਹੜੇ ਲੋਕ ਸਾਡੇ ਪਿੰਡ ਦੇ ਉੱਥੇ ਦੇ ਡੰਡੇਵਾਲ ਪਾਕਿਸਤਾਨ ਦੇ? ਸਿਰਫ ਮੇਰੇ ਬਹੁਤ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਖੁਸ਼ ਵਸਣ ਆਵਾਜ਼ ਰਹਿਣ, ਬਹੁਤ ਬਹੁਤ ਧੱਕੇ ਕਰਨ ਤੇ ਚੰਗੀ ਨੌਕਰੀਆਂ ਜਾਣ। ਮੈਂ ਇੱਕ ਮਜ਼ਦੂਰੀ ਕੀਤੀ ਹੈ, ਅੱਜ ਮਜ਼ਦੂਰੀ ਦਾ ਟੀਚਰ ਮੈਂ, ਟੀਚਰ ਤੋਂ ਬਾਅਦ ਅੱਜ ਮੈਂ ਅਮਰੀਕਾ ਤੇ ਕੈਨੇਡਾ ਦੋ ਪਾਸੇ ਮੇਰੇ ਦੋ ਬੇਟੇ ਰਹਿੰਦੇ ਆ, ਉਹ ਬੜੇ ਕਿੱਥੋਂ ਅਸੀਂ ਮੈਂ ਇਹ ਸੋਚ ਨਹੀਂ ਸਕਦਾ ਕਿ ਮੈਂ ਜਿਸ ਤਰ੍ਹਾਂ ਤੋਂ ਉੱਠ ਕੇ ਅੱਜ ਇੱਥੇ ਆਏ ਆ, ਮੈਂ ਸੋਚ ਨਹੀਂ ਸਕਦਾ ਵੀ ਇੱਦਾਂ ਹੋ ਜਾਊਗਾ। ਬਹੁਤ ਇਸ ਵਿੱਚ ਪਰਮਾਤਮਾ ਦੀ ਕਿਰਪਾ ਆ, ਸਭ ਤਰ੍ਹਾਂ ਹਰ ਤਰ੍ਹਾਂ ਠੀਕ ਠਾਕ।